ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਫਰਵਰੀ ਦਾ ਦਿਨ 1923 ਬੱਬਰ ਅਕਾਲੀਆਂ ਨੇ ਜਾਡਲਾ 'ਚ ਡਾਕਾ ਮਾਰਿਆ। ਬੱਬਰ ਅਕਾਲੀਆਂ ਨੇ ਹਥਿਆਰ ਖਰੀਦਣ ਵਾਸਤੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ 2 ਫਰਵਰੀ 1923 ਦੇ ਦਿਨ ਜਾਡਲਾ ਨੇੜੇ ਨਵਾਂ ਸ਼ਹਿਰ ਦੇ ਸੇਠ ਮੁਨਸ਼ੀ ਰਾਮ ਦੇ ਘਰ ਡਾਕਾ ਮਾਰਿਆ। ਇਸ ਐਕਸ਼ਨ 'ਚ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ੍ਹ ਤੇ ਰਾਮ ਸਿੰਘ ਸ਼ਾਮਲ ਸਨ। ਬੱਬਰਾਂ ਨੂੰ ਵੇਖ ਕੇ ਸੇਠ ਘਬਰਾ ਗਿਆ, ਪਰ ਉਸ ਦੀ ਖੁਸ਼ਕਿਸਮਤੀ ਕਿ ਇੱਕ ਦਿਨ ਪਹਿਲਾਂ ਉਹ 21,000 ਰੁਪਏ ਮੰਡੀ ਰੱਖ ਕੇ ਆਇਆ ਸੀ। ਖੈਰ, ਇੱਥੋਂ ਬੱਬਰਾਂ ਨੂੰ ਸਿਰਫ 180 ਰੁਪਏ ਤੇ ਗਹਿਣੇ ਮਿਲੇ। ਇਹਨਾਂ ਨੂੰ ਗਿਰਵੀ ਰੱਖ ਕੇ ਇਹ ਸਾਰੀ ਰਕਮ ਨਾਲ ਹਿਮਾਚਲ ਦੇ ਸ਼ਹਿਰ ਨਾਹਨ ਤੋਂ ਇੱਕ ਬੰਦੂਕ, 25 ਗੋਲੀਆਂ ਤੇ 2 ਕਿਰਪਾਨਾਂ ਖਰੀਦੀਆਂ। 1986 ਨਕੋਦਰ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਅੱਗ, ਸਿੱਖਾਂ ਵੱਲੋਂ ਰੋਸ ਜਲੂਸ, ਪੁਲਿਸ ਨੇ 4 ਸਿੱਖ ਮਾਰੇ। 2 ਫਰਵਰੀ ਨੂੰ ਨਕੋਦਰ 'ਚ ਦਹਿਸ਼ਤਗਰਦਾਂ ਨੇ ਗੁਰੂ ਨਾਨਕ ਮਹੱਲਾ ਗੁਰਦੁਆਰੇ 'ਚ ਅੱਗ ਲਾ ਦਿੱਤੀ, ਜਿਸ ਨਾਲ 5 ਬੀੜਾਂ, ਰੁਮਾਲੇ ਤੇ ਦਰੀਆਂ ਸੜ ਗਈਆਂ। ਇਸ ਤੇ ਅਗਲੇ ਦਿਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੱਦੇ ਤੇ ਸਿੱਖਾਂ ਨੇ ਹੜਤਾਲ ਕੀਤੀ ਤੇ ਜਲੂਸ ਕੱਢਿਆ। ਜਦੋਂ ਕਾਲਜ ਦੇ ਵਿਦਿਆਰਥੀ ਜਲੂਸ ਕੱਢ ਕੇ ਆ ਰਹੇ ਸਨ ਤਾਂ ਪੁਲਿਸ ਨੇ ਗੋਲੀਆਂ ਚਲਾ ਕੇ 4 ਸਿੱਖ ਮਾਰ ਦਿੱਤੇ ਤੇ 9 ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤੇ। ਮਰਨ ਵਾਲਿਆਂ ਵਿੱਚ ਖਾਲਸਾ ਕਾਲਜ ਜਲੰਧਰ ਦਾ ਹਰਮਿੰਦਰ ਸਿੰਘ, ਪਿੰਡ ਰਾਮਗੜ੍ਹ ਸੁਖਜਿੰਦਰ ਸਿੰਘ ਦੇ ਪਿੰਡ ਦਾ ਬਲਬੀਰ ਸਿੰਘ, ਪਿੰਡ ਲਿੱਤਰਾਂ ਦਾ ਹਰਬਿੰਦਰ ਸਿੰਘ ਤੇ ਪਿੰਡ ਗੋਰਖੀਆਂ ਦਾ ਝਲਮਣ ਸਿੰਘ ਸ਼ਾਮਲ ਸਨ। ਇੰਨਾ ਹੀ ਨਹੀਂ, ਬਲਕਿ ਇਹਨਾਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਦੇਣ ਦੀ ਬਜਾਏ ਇੰਸਪੈਕਟਰ ਹਰਦੇਵ ਸਿੰਘ ਨੇ ਆਪ ਸੰਸਕਾਰ ਕਰ ਦਿੱਤਾ। ਹਾਲਾਂਕਿ ਬਰਨਾਲਾ ਸਰਕਾਰ ਨੇ ਸੰਸਕਾਰ ਨਾ ਕਰਨ ਵਾਸਤੇ ਫੋਨ ਵੀ ਕੀਤਾ ਸੀ। ਪੁਲਿਸ ਨੇ ਨਕੋਦਰ 'ਚ ਬਹੁਤ ਸਾਰੇ ਸਿੱਖ ਗ੍ਰਿਫਤਾਰ ਵੀ ਕੀਤੇ। ਇਹਨਾਂ 'ਚੋਂ 23 ਫੈਡਰੇਸ਼ਨ ਵਰਕਰ ਸਨ। ਜ਼ੁਲਮ ਵੀ ਸਿੱਖਾਂ ਉੱਤੇ ਤੇ ਗ੍ਰਿਫਤਾਰ ਵੀ ਸਿੱਖ ਹੀ ਕੀਤੇ ਗਏ। ਸਿੱਖਾਂ ਨੂੰ ਚੁੱਪ ਕਰਾਉਣ ਵਾਸਤੇ ਬਰਨਾਲਾ ਸਰਕਾਰ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ। ਫੈਡਰੇਸ਼ਨ ਦੇ ਇੱਕ ਬੁਲਾਰੇ ਨੇ ਬਿਆਨ 'ਚ ਕਿਹਾ ਕਿ ਨਕੋਦਰ 'ਚ ਸਿਰਫ 4 ਹੀ ਨਹੀਂ, ਸਗੋਂ ਹੋਰ ਸਿੰਘ ਵੀ ਸ਼ਹੀਦ ਹੋਏ ਸਨ। ਉਹਨਾਂ ਕਿਹਾ ਕਿ ਸ਼ੇਰਗੜ੍ਹ, ਰਾਮਗੜ੍ਹ ਤੇ ਗਿੱਦੜਪਿੰਡੀ 'ਚ ਪੁਲਿਸ ਨੇ ਉਲਟੀ ਦਹਿਸ਼ਤ ਫੈਲਾਈ ਹੋਈ ਸੀ। ਉਹਨਾਂ ਮੰਗ ਕੀਤੀ ਕਿ ਸਿੱਖਾਂ ਦੇ ਕਤਲਾਂ ਬਾਰੇ SSP ਗੁਰਿਕਬਾਲ ਸਿੰਘ ਭੁੱਲਰ ਤੇ ਉਸ ਦੇ ਸਾਥੀਆਂ ਦੇ ਕਤਲ ਦੇ ਮੁਕੱਦਮੇ ਚਲਾਏ ਜਾਣ। ਉਹਨਾਂ ਮੈਜਿਸਟ੍ਰੇਟੀ ਜਾਂਚ ਨੂੰ ਸ਼ੋਸ਼ੇਬਾਜ਼ੀ ਆਖਿਆ। ਬਰਨਾਲਾ ਸਰਕਾਰ ਦੇ ਲੋਕਲ MLA ਕੁਲਦੀਪ ਸਿੰਘ ਵਡਾਲਾ ਨੇ ਕਿਹਾ ਕਿ CRPF ਤੇ BSF ਸਿੱਖਾਂ ਤੇ ਜ਼ੁਲਮ ਕਰਦੀ ਹੈ ਤੇ ਹਿੰਦੂ ਦਹਿਸ਼ਤਗਰਦਾਂ ਦੀ ਮਦਦ ਕਰਦੀ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਨਕੋਦਰ 'ਚ ਪੁਲਿਸ ਨੇ ਸਰਦਾਰ ਹਰਮਿੰਦਰ ਸਿੰਘ ਨੂੰ ਫੜ ਕੇ ਮੂੰਹ 'ਚ ਗੋਲੀ ਮਾਰੀ ਸੀ। ਇਸ ਗੱਲ ਦੀ ਮਗਰੋਂ ਤਸਦੀਕ ਵੀ ਹੋ ਗਈ ਸੀ। 8 ਫਰਵਰੀ ਨੂੰ ਬਰਨਾਲਾ ਦਲ ਦੀ ਕਮੇਟੀ ਟੌੜਾ, ਕੁਲਦੀਪ ਸਿੰਘ ਵਡਾਲਾ, ਕਾਬਲ ਸਿੰਘ ਨੇ ਰਿਪੋਰਟ 'ਚ ਕਿਹਾ ਕਿ ਨਕੋਦਰ ਕਾਂਡ ਸੋਚੀ ਸਮਝੀ ਸਕੀਮ ਨਾਲ ਕੀਤਾ ਗਿਆ ਸੀ। 10 ਫਰਵਰੀ ਨੂੰ ਕਰਫਿਊ ਖੁੱਲ੍ਹਦਿਆਂ ਹਿੰਦੂਆਂ ਨੇ ਨਕੋਦਰ 'ਚ ਫਿਰ ਹੁੱਲੜਬਾਜ਼ੀ ਕੀਤੀ, ਪਰ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਨਾ ਕੀਤਾ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਇਸ ਸਾਰੇ ਜ਼ੁਲਮ ਦੌਰਾਨ ਇੱਕ ਵੀ ਅਕਾਲੀ ਆਗੂ ਨਾ ਤਾਂ ਨਕੋਦਰ ਗਿਆ ਤੇ ਨਾ ਹੀ ਇਸ ਜ਼ੁਲਮ ਦੀ ਨਿੰਦਾ ਕੀਤੀ। ਇਸ ਕਤਲੇਆਮ ਤੇ ਸਿੱਖਾਂ ਤੇ ਪੁਲਿਸ ਦੇ ਜ਼ੁਲਮ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਕਰਨਾ ਸੀ। ਸ਼ਾਇਦ ਅਕਾਲੀਆਂ ਨੂੰ ਗੁਰੂ ਦੀ ਬੇਅਦਬੀ ਮਾਮੂਲੀ ਜਾਪਦੀ ਸੀ। 2 ਫਰਵਰੀ 1992 ਦੇ ਦਿਨ ਕੁਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਖੇੜੀ ਸਲਾਬਤਪੁਰ ਜ਼ਿਲ੍ਹਾ ਰੋਪੜ ਤੇ ਇੰਦਰ ਸਿੰਘ ਪੁੱਤਰ ਨਰਿੰਜਨ ਸਿੰਘ ਵਾਸੀ ਸ਼ਾਹਪੁਰ ਗੁਰਾਇਆ ਜ਼ਿਲ੍ਹਾ ਗੁਰਦਾਸਪੁਰ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 2 ਫਰਵਰੀ ਦਾ ਦਿਨ।